ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आया नु प्रोग्राम सचो सच में बहुत शुक्रिया जी डॉक्टर साहब आज 31 मार्च 2021 17 ਚੇਤ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਚਿਨ ਕੇਬਲ ਬੈਲਫੈਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੇ ਅਹਿਮ ਇਸ਼ੂ ਬਾਰੇ। ਪਹਿਲਾਂ ਤੇ ਆਪਾਂ ਜਿੱਦਾਂ ਕਿ ਤੁਹਾਨੂੰ ਆਪਾਂ ਦੱਸ ਕੇ ਗਏ ਸੀ ਕਿ ਆਪਾਂ ਜ਼ਰੂਰੀ ਕੰਮ ਵਾਸਤੇ ਕਹਿ ਲਓ ਜਾਂ ਕੋਈ ਟ੍ਰਿਪ ਵਾਸਤੇ ਆਪਾਂ ਬਾਹਰ ਜਾ ਰਹੇ ਹਾਂ, ਸੋ ਇਸ ਕਰਕੇ ਆਪਾਂ ਸ਼ੋਅ ਨਹੀਂ ਕੀਤੇ। ਜਿਹੜੇ ਪ੍ਰੋਗਰਾਮ ਸਾਡੇ ਸ਼ੋਅ ਤੋਂ ਇਲਾਵਾ ਜਿਹੜੇ ਟੈਲੀਕਾਸਟ ਹੋਏ ਨੇ ਉਹ ਤੁਸੀਂ ਉਹਨਾਂ ਦਾ ਤੁਸੀਂ ਆਨੰਦ ਮਾਣਿਆ ਹੋਏਗਾ, ਤੁਸੀਂ ਇੰਜੋਏ ਕੀਤਾ ਹੋਏਗਾ। ਹੁਣ ਆਪਾਂ ਤੁਹਾਡੀ ਕਚਹਿਰੀ ਦੇ ਵਿੱਚ ਰੈਗੂਲਰ ਹਾਜ਼ਰ ਹਾਂ, ਸੋ ਵੈਲਕਮ ਬੈਕ ਆਪਾਂ ਕਵਾਂਗੇ ਤੁਹਾਨੂੰ ਵੀ ਤੇ ਅਸੀਂ ਡਾਕਟਰ ਸਾਹਿਬ ਨੂੰ ਵੈਲਕਮ ਬੈਕ ਕਵਾਂਗੇ। ਸੋ ਮੈਂ ਪਹਿਲਾਂ ਡਿਸਕਸ ਕਰਦਾ ਕਿ ਅੱਜ ਆਪਾਂ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ, ਫਿਰ ਉਸ ਤੋਂ ਬਾਅਦ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਟ੍ਰਿਪ ਪੁੱਛਾਂਗੇ ਕਿ ਉਹਨਾਂ ਦਾ ਟ੍ਰਿਪ ਕਿਸ ਤਰ੍ਹਾਂ ਰਿਹਾ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨਾਂ ਦੇ ਹਵਾਲੇ ਨਾਲ, ਕਿਸਾਨਾਂ ਦੇ ਜਿਹੜੇ ਅੰਦੋਲਨ ਬਾਰੇ ਨਾਲ, ਕਿਸ ਤਰ੍ਹਾਂ ਕਿ ਕਿਸਾਨ ਅੰਦੋਲਨ ਬਰਾਬਰ ਜਾਰੀ ਹੈ। ਵਿਊਅਰਸ ਸੋ ਪੰਜਾਬ ਵਿੱਚ ਬੀਜੇਪੀ ਨੂੰ ਹੁਣ ਲੋਕਾਂ ਦੇ ਸਿੱਧੇ ਰੋਹ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਹੈ, ਸੋ ਜਿਸ ਦਾ ਸ਼ਿਕਾਰ ਬੀਜੇਪੀ ਦਾ ਇੱਕ MLA ਵੀ ਹੋਇਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਔਰ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਲਾਨਾ ਬਜਟ ਸੈਸ਼ਨ ਦੌਰਾਨ ਇੱਕ ਮਤਾ ਪਾਸ ਕਰਕੇ RSS ਨੂੰ ਇੱਕ ਹਿੰਦੂ ਫਾਸ਼ੀਵਾਦੀ ਜਮਾਤ ਐਲਾਨਿਆ ਹੈ। ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ RSS ਦੇ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤੇ ਜਿਹੜਾ ਕੰਮ ਕਰਨਾ ਛੱਡੇ, ਕਿਉਂਕਿ ਭਾਰਤ ਵਿੱਚ ਅੱਡ ਮਜ਼ਹਬਾਂ ਕੌਮਾਂ ਤੇ ਨਸਲਾਂ ਦੇ ਜਿਹੜੇ ਨੇ ਲੋਕ ਵਸਦੇ ਨੇ, ਸੋ ਸਿੱਖ ਕੌਮ ਕਦੇ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਨਹੀਂ ਬਣਨ ਦੇਵੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਓ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜਿਹੜਾ ਟ੍ਰਿਪ ਹੈ ਉਹਨਾਂ ਬਾਰੇ ਪੁੱਛਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਬੈਕ। ਸੋ ਕਿਸ ਤਰ੍ਹਾਂ ਰਿਹਾ ਤੁਹਾਡਾ ਇੰਡੀਆਨਾ ਦਾ ਮਿਸ਼ੀਗਨ ਦਾ ਜਿਹੜਾ ਟ੍ਰਿਪ ਹੈ? ਦੇਖੋ ਪਹਿਲੀ ਗੱਲ ਤਾਂ ਲਗਭਗ 1 ਸਾਲ ਤੋਂ ਲਾਸਟ ਜਦੋਂ ਅਸੀਂ ਫਲਾਈ ਕੀਤਾ ਫਰਵਰੀ 2020 ਸੀ ਜੀ ਕੈਲੀਫੋਰਨੀਆ ਟ੍ਰਿਪ, ਔਰ ਹੁਣ ਅਸੀਂ ਮਾਰਚ ਦੇ ਐਂਡ ਵੱਲ ਪਹੁੰਚਦੇ ਹਾਂ ਉੜੇ ਹਾਂ ਜੀ। ਸੋ 1 ਸਾਲ ਬਾਅਦ ਹਵਾਈ ਜਹਾਜ਼ ਨੂੰ ਵੀ ਵੈਲਕਮ ਕਿਹਾ ਔਰ ਤੌਰ ਤਰੀਕੇ ਸਭ ਦੇ ਬਦਲੇ ਹੋਏ ਨੇ। ਮਾਸਕ ਮਸਟ ਹੈ ਸਾਰੇ ਟਰੈਵਲ ਦੇ ਦੌਰਾਨ। ਔਰ ਜਿਹੜੀਆਂ 2 ਸਟੇਟਾਂ ਸਾਡੇ ਪ੍ਰੋਗਰਾਮ ਦਾ ਹਿੱਸਾ ਸੀ ਜਿੱਥੇ ਅਸੀਂ ਵਿਜ਼ਿਟ ਕੀਤਾ, ਮਿਸ਼ੀਗਨ ਔਰ ਇੰਡੀਆਨਾ, ਔਰ ਜ਼ਾਹਰ ਹੈ ਵੀ ਇੱਕ ਪਰਪਸ ਜਿੱਥੇ ਜਿਨ੍ਹਾਂ ਤੋਂ ਸਾਨੂੰ ਬੇਇੰਤਹਾ ਜਾਂ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਉਹਨਾਂ ਦੇ ਦੁੱਖ ਸੁੱਖ 'ਚ ਵੀ ਸ਼ਮੂਲੀਅਤ ਸਾਡਾ ਹਿੱਸਾ ਹੁੰਦਾ ਹੈ, ਕਿਉਂਕਿ ਅਸੀਂ ਉਹ ਕਰਦੇ ਹਾਂ। ਔਰ ਇੱਕ ਆਨੰਦ ਕਾਰਜ ਵਿਆਹ ਦੀ ਰਸਮ ਜਿਹੜੀ ਕਿ ਇੰਡੀਅਨੈਪਲਸ ਇੰਡੀਆਨਾ 'ਚ ਸੈਚਰਡੇ ਹੋਈ, ਉਸ ਦੇ ਲਈ ਬਰਾਤ ਵਰਜੀਨੀਆ ਤੋਂ ਆਈ ਸਾਡੇ ਪੇਕੇ ਪਿੰਡ ਦੇ ਲਾਗਿਓਂ। ਸੋ ਜ਼ਾਹਰ ਹੈ ਕਿ ਅਸੀਂ ਉਸ ਦੇ ਵਿੱਚ ਇੰਡੀਅਨੈਪਲਸ ਹੀ ਜੁਆਇਨ ਕੀਤਾ। ਸੋ ਆਨੰਦ ਕਾਰਜ ਬੜੇ ਚੰਗੇ ਗੁਰਸਿੱਖੀ ਮਾਹੌਲ ਦੇ ਵਿੱਚ ਹੋਇਆ। ਬਲਰਾਜ ਸਿੰਘ, ਮਨਪ੍ਰੀਤ ਕੌਰ, ਯੰਗ ਕਪਲ, ਔਰ ਉੱਥੇ ਹੋਰ ਵੀ ਜਿਹੜੇ ਬਹੁਤ ਸਾਰੇ ਵੀਰ ਭੈਣਾਂ ਆਏ ਹੋਏ ਸੀ ਸਾਰੇ ਪਾਸਿਓਂ, ਕੈਲੀਫੋਰਨੀਆ ਤੋਂ ਵੀ
ਔਰ ਦੂਰ ਦਰਾਡਿਓਂ ਉਹਨਾਂ ਸਾਰਿਆਂ ਦੇ ਨਾਲ ਮੁਲਾਕਾਤ ਹੋਈ। ਰਾਤ ਉਹਨਾਂ ਦੀ ਰਿਸੈਪਸ਼ਨ 'ਚ ਤਾਂ ਸਾਡਾ ਉਨਾ ਕੀ ਹਿੱਸਾ ਹੁੰਦਾ ਹੈ ਕਿ ਬਾਹਰੋਂ ਚਾਟ ਮਸਾਲਾ ਖਾ ਕੇ ਮੁੜਨ ਵਾਲਾ ਕੰਮ ਹੁੰਦਾ ਹੈ, ਕਿਉਂਕਿ ਬਹੁਤ ਕੁਛ ਐਸਾ ਆ ਗਿਆ ਵਕਤ ਦੇ ਨਾਲ ਸਾਡੀਆਂ ਰਸਮਾਂ ਦੇ ਵਿੱਚ ਵੀ, ਜਿਸ ਨੂੰ ਅਸੀਂ ਸਿੱਖੀ ਨੁਕਤਾ ਨਿਗਾਹ ਤੋਂ ਜਾਂ ਵੈਸੇ ਠੀਕ ਨਹੀਂ ਸਮਝਦੇ, ਪਰ ਕਿਉਂਕਿ ਯੰਗ ਜਨਰੇਸ਼ਨ ਹੈ, ਕੁਝ ਚੀਜ਼ਾਂ ਦੇ ਉੱਤੇ ਸ਼ਾਇਦ ਪੇਰੈਂਟਸ ਦਾ ਵੀ ਕੋਈ ਬਹੁਤਾ ਨਹੀਂ ਹੁੰਦਾ, ਲੇਕਿਨ ਫਿਰ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਜਾਂ ਬਣਾਇਆ ਜਾਂਦਾ ਹੈ ਕਿ ਕੋਈ ਸ਼ਰਾਬ ਔਰ ਉਸ ਕਿਸਮ ਦੀ ਵਲਗੈਰਿਟੀ ਨਾ ਹੋਏ। ਜ਼ਾਹਰ ਹੈ ਕਿ ਵੀ ਪਹਿਲਾਂ ਤਾਂ ਮੈਂ ਜਿਹੜਾ ਆਪਣੇ ਹੋਸਟ ਨੂੰ ਸ਼ੁਕਰੀਆ ਦਿੰਦਾ ਜਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਡਿਟਰੋਇਟ ਅਸੀਂ ਉਤਰੇ, ਵੀਰ ਦਲਜੀਤ ਸਿੰਘ ਬੈਣੀਪਾਲ ਜਿਹੜੇ ਪਿਛਲੇ ਲਗਭਗ 30 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ, ਇੰਜੀਨੀਅਰ ਨੇ ਕਿੱਤੇ ਵਜੋਂ, ਔਰ ਉਹਨਾਂ ਦਾ ਜਿਹੜਾ ਕੌਮ ਪ੍ਰਤੀ ਪਿਆਰ ਔਰ ਸਾਡੇ ਨਾਲ ਵੀ ਉਹਨਾਂ ਦਾ ਪਿਆਰ ਲਗਾਤਾਰਤਾ ਨਾਲ ਬਣਿਆ ਹੋਇਆ। ਔਰ ਦੁਪਹਿਰੋਂ ਬਾਅਦ ਜਿਹੜੇ ਨੇ ਵੀਰ ਗੁਰਦੇਵ ਸਿੰਘ ਜਿਹੜੇ ਕਲਾਮਾਜ਼ੂ ਮਿਸ਼ੀਗਨ ਨੇ, ਉਹਨਾਂ ਦਾ ਸਾਰਾ ਪਰਿਵਾਰ, ਬੱਚੇ, ਉਹਨਾਂ ਨੇ 2-3 ਦਿਨ ਜਿੱਥੇ ਬਹੁਤ ਪਿਆਰ ਦਿੱਤਾ ਹੈ ਔਰ ਨਾਲ ਰਹੇ, ਉੱਥੇ ਜ਼ਾਹਰ ਹੈ ਕਿ ਅਸੀਂ ਉਹ ਸਾਡੇ ਇੱਕ ਪਰਿਵਾਰਕ ਮੈਂਬਰ ਵਾਂਗ ਸਾਡੇ ਦੁੱਖ ਸੁੱਖ ਦੇ ਸ਼ਰੀਕ ਨੇ। ਉਹਨਾਂ ਨੇ ਸਾਨੂੰ ਡਰਾਈਵ ਕਿਉਂਕਿ ਅਸੀਂ ਪਹਿਲਾਂ ਪਲਾਨ ਕੀਤਾ ਸੀ ਕਿ ਇੰਡੀਅਨਐਪਲਸ ਅਸੀਂ ਡਰਾਈਵ ਕਰਕੇ ਜਾਵਾਂਗੇ ਇੱਥੋਂ 12 ਘੰਟੇ 14, ਪਰ ਫਿਰ ਲਾਸਟ ਸਟੇਜ 'ਤੇ ਅਸੀਂ ਫਲਾਈ ਕਰਨ ਦਾ ਫੈਸਲਾ ਕੀਤਾ ਔਰ 4 ਚਫੇਰੇ ਈਵਨ ਅਵੇਲੇਬਲ ਵੀ ਨਹੀਂ ਸਨ, ਟੈਕਸੀਜ਼ ਜਾਂ ਦੂਸਰੀਆਂ ਊਬਰ ਵੀ। ਸੋ ਸਾਨੂੰ ਫਿਰ ਜਿਹਨੂੰ ਕਹਿੰਦੇ ਨੇ ਵੀ ਟੁਕੜਿਆਂ ਦੇ ਵਿੱਚ ਅੱਗੇ ਵਧਣਾ ਪਿਆ। ਸੋ ਡਿਟਰੋਇਟ ਤੋਂ ਅਸੀਂ ਜਿਹੜਾ ਕਲਾਮਾਜ਼ੂ ਪਹੁੰਚੇ, ਉੱਥੋਂ ਉਹਨਾਂ ਨੇ ਸਾਨੂੰ ਆਪਣਾ ਵੱਡਾ ਟਰੱਕ ਦੇ ਦਿੱਤਾ ਔਰ ਅਮਰਵੀਰ ਸਿੰਘ ਜਿਹੜੇ ਸਾਡੇ ਐਂਕਰ ਵੀ ਨੇ ਔਰ ਲੌਂਗ ਟਰਮ ਡਰਾਈਵਰ ਵੀ ਸਾਡੇ ਨਾਲ ਹੁੰਦੇ ਨੇ, ਸਾਥੀ ਸਹਿਯੋਗੀ ਵੀ ਨੇ, ਕੈਮਰਾਮੈਨ ਵੀ ਹੁੰਦੇ ਨੇ, ਸਾਰਾ ਕੁਝ। ਔਰ ਅਸੀਂ ਇੰਡੀਅਨਐਪਲਸ ਪਹੁੰਚੇ ਸੈਚਰਡੇ ਆਨੰਦ ਕਾਰਜ ਐਤਵਾਰ, ਕਿਉਂਕਿ ਵੀਕਐਂਡ ਬੜਾ ਅਹਿਮ ਸੀ। ਹੋਲਾ ਮਹੱਲਾ, ਜਿੱਥੇ ਕਿ ਇੱਕ ਪਾਸੇ ਅਨੰਦਪੁਰ ਸਾਹਿਬ ਦਾ ਉਹ ਨਜ਼ਾਰਾ ਹੁੰਦਾ ਹੈ, ਲੱਖਾਂ ਸਿੱਖ ਸੰਗਤਾਂ ਜੁੜਦੀਆਂ ਨੇ, ਔਰ ਇਸ ਵਾਰ ਤਾਂ ਹੋਲਾ ਖੂਨੀ ਹੋਲਾ ਵੀ ਹੋ ਨਿਬੜਿਆ ਹਜ਼ੂਰ ਸਾਹਿਬ ਦੇ ਹਵਾਲੇ ਨਾਲ, ਕਿਉਂਕਿ ਜਿੱਥੇ ਕੁੰਭ ਮੇਲੇ ਦੇ ਉੱਤੇ 1 ਕਰੋੜ ਹਿੰਦੂਆਂ ਨੂੰ ਇਕੱਠਾ ਹੋਣ ਦਾ ਮੌਕਾ ਦਿੱਤਾ ਗਿਆ, ਉੱਥੇ ਹੋਲਾ ਮਹੱਲਾ ਜਿਹੜਾ ਖਾਲਸਾ ਸਾਜਨਾ ਤੋਂ ਬਾਅਦ ਯੂਨੀਕ ਇੱਕੋ ਇੱਕ ਉਹ ਫੈਸਟੀਵਲ ਹੈ ਜਿਹੜਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਥਾਪਿਤ ਕੀਤਾ। 1699 ਦੇ ਵਿੱਚ ਜਿਹੜਾ ਖਾਲਸਾ ਸਜਦਾ ਔਰ 1701 ਦੇ ਵਿੱਚ ਜਿਹੜਾ ਉਹ ਸਭ ਤੋਂ ਵੱਡੇ ਲੈਵਲ ਦੇ ਉੱਤੇ ਹੋਲਾ ਮਹੱਲਾ, ਔਰ ਫਿਰ 1704 ਤੱਕ ਜਦੋਂ ਕਿ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਹੁੰਦੀ ਹੈ, ਹੋਲਾ ਮਹੱਲਾ ਉੱਥੇ ਸੈਲੀਬ੍ਰੇਟ ਹੁੰਦਾ ਹੈ। ਔਰ ਕਿਉਂਕਿ ਹਜ਼ੂਰ ਸਾਹਿਬ ਜਿਹੜਾ ਕਦੇ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਹਿੱਸਾ ਸੀ 48 ਤੱਕ, ਹੁਣ ਮਹਾਰਾਸ਼ਟਰ ਸਟੇਟ ਦਾ ਹਿੱਸਾ ਹੈ ਔਰ ਸਾਡਾ 5ਵਾਂ ਵੱਡਾ ਤਖਤ ਹੈ। ਇਸੇ ਹੀ ਥਾਂ ਤੇ 10ਵੇਂ ਪਾਤਸ਼ਾਹ ਆਰਾਮ ਫਰਮਾ ਰਹੇ ਨੇ, ਜੋਤੀ ਜੋਤ ਸਮਾਏ, ਔਰ ਨਿਹੰਗ ਸਿੰਘਾਂ ਦੀ ਛਾਉਣੀ ਉੱਥੇ ਲਗਭਗ 3 ਸਦੀਆਂ ਤੋਂ ਹੀ ਮੌਜੂਦ ਹੈ। ਔਰ ਉਹਨਾਂ ਨੇ, ਸਰਕਾਰ ਨੇ ਉਹੀ ਜੋ ਕਿ ਜਿਵੇਂ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਅੱਜ ਕਿਸ ਹੱਦ ਤੱਕ ਦਖਲ ਅੰਦਾਜ਼ੀ ਹੈ, ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਜਿਹੜਾ ਖੋਲ੍ਹਿਆ ਗਿਆ, ਲੇਕਿਨ ਫਰਵਰੀ 2020 ਤੋਂ ਲੈ ਕੇ ਇਜਾਜ਼ਤ ਨਹੀਂ ਹੈ। ਸਾਕਾ ਨਨਕਾਣਾ ਸਾਹਿਬ ਦੇ 100 ਸਾਲਾ ਯਾਦਗਾਰੀ ਸਮਾਗਮਾਂ 'ਚ ਸ਼ਾਮਲ ਹੋਣ ਲਈ ਵੀ ਭਾਰਤ ਤੋਂ ਸਿੱਖਾਂ ਨੂੰ ਨਹੀਂ ਜਾਣ ਦਿੱਤਾ ਗਿਆ। ਔਰ ਅਸੀਂ ਜ਼ਿਕਰ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮਤੇ 'ਚ ਕਿਵੇਂ ਉਹਨਾਂ ਨੇ ਇਤਿਹਾਸਕ ਗੁਰਦੁਆਰੇ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਉੱਤੇ ਹਿੰਦੂ ਤਵੀਆਂ ਨੇ ਜਾਂ ਉਹਨਾਂ ਦੀਆਂ ਸਰਕਾਰਾਂ ਨੇ ਕਬਜ਼ਾ ਕੀਤਾ ਹੋਇਆ। ਔਰ ਹੁਣ ਈਵਨ ਵਿਦਨ ਕੰਟਰੀ ਕਿਵੇਂ ਉਹ ਪਾਬੰਦੀਆਂ ਆਇਦ ਕਰਨ ਦੀ ਕੋਸ਼ਿਸ਼ ਹੈ। ਉੱਥੇ ਉਹਨਾਂ ਨੇ ਕਿਹਾ ਕਿ ਜੀ ਨਹੀਂ, ਕੋਵਿਡ ਹੈ ਔਰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਆਮ ਹੈ ਵੀ 1 ਕਰੋੜ ਹਿੰਦੂ ਗੰਗਾ 'ਚ ਨਹਾ ਰਿਹਾ ਉੱਥੇ ਕੁੰਭ 'ਚ, ਉੱਥੇ ਤੁਸੀਂ ਕਹਿ ਰਹੇ ਹੋ ਜੀ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ, ਤੁਸੀਂ ਕੁਝ ਚੀਜ਼ਾਂ ਸਿੰਬੋਲਿਕ ਅਲਾਓ ਕਰਦੇ ਹੋ। ਪਰ ਕਿਉਂਕਿ ਨਿਹੰਗ ਸਿੰਘ ਫਿਰ ਉਹ ਇੱਕ ਰੱਬ ਤੋਂ ਬਿਨਾਂ ਤਾਂ ਗੁਰੂ ਦੇ ਹੁਕਮ ਤੋਂ ਬਿਨਾਂ ਉਹ ਹੋਰ ਕਿਸੇ ਦੀ ਪਰਵਾਹ ਕਰਦੇ ਨਹੀਂ ਹੈ। ਉਹਨਾਂ ਨੇ ਬਾਹਰ ਨੂੰ ਮਾਰਚ ਕੀਤਾ ਔਰ ਝੜਪ ਹੋਈ ਔਰ 6-7 ਪੁਲਿਸ ਵਾਲੇ ਜ਼ਖਮੀ ਹੋਏ ਨੇ। ਉਹਨਾਂ 'ਚ ਬਹੁਤ ਸਾਰਿਆਂ ਦੇ ਉੱਤੇ 700 ਦੇ ਕਰੀਬ ਦੇ ਉੱਤੇ ਕੇਸ ਦਰਜ ਕੀਤਾ ਗਿਆ। ਪਰ ਇਹ ਗੱਲਾਂ ਸਿੱਖਾਂ ਨੂੰ ਡਰਾ ਨਹੀਂ ਸਕਦੀਆਂ, ਕਿਉਂਕਿ ਇਹ ਅਸੀਂ ਆਪਣੇ ਅਕੀਦੇ ਦੇ ਲਈ ਕੁਰਬਾਨ ਹੋਣਾ ਜਾਣਦੇ ਹਾਂ। ਇਹ ਸੋ ਅਜੇ ਇਹ ਖਬਰ ਤਾਂ ਬਾਅਦ 'ਚ ਹੀ ਸਾਹਮਣੇ ਆਈ, ਲੇਕਿਨ ਇੰਡੀਅਨਐਪਲਸ 'ਚ ਜਿੱਥੇ ਹੋਲਾ ਮਹੱਲਾ ਸਮਾਗਮ ਮੁੱਖ ਤੌਰ 'ਤੇ
ਇਸ ਮੌਕੇ ਦੇ ਉੱਤੇ ਸੀ। ਉੱਥੇ ਜ਼ਾਹਰ ਹੈ ਕਿ ਇਹ ਸਾਡਾ ਜਿੱਥੇ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਸਮਰਪਿਤ ਹੈ, ਜਿਹੜਾ ਬਹੁਤ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ ਹੈ, ਦਰਸ਼ਕ ਦੇਖ ਸਕਦੇ ਨੇ। ਪੂਰੇ ਜਿਹੜੇ ਈਵਨ ਗੁੰਬਦ ਨੇ ਉੱਥੋਂ ਪੰਜਾਬ ਤੋਂ ਸਪੈਸ਼ਲੀ ਡਿਜ਼ਾਈਨ ਕਰਕੇ, ਔਰ ਬੇਸ਼ੱਕ ਕੋਵਿਡ-19 ਕਰਕੇ ਆਵਾਜਾਈ ਰਹਿੰਦੀ ਹੈ, ਬਹੁਤ ਸੰਘਣਾ ਨਹੀਂ ਹੁੰਦਾ ਕਿ ਭਾਈ ਸਾਰੇ ਬੈਠਣ, ਪਰ ਫਿਰ ਵੀ ਵੱਡੀ ਪਾਰਟਿਸਪੇਸ਼ਨ ਔਰ ਨਾਲ ਦੀ ਨਾਲ ਕਿਉਂਕਿ ਫੇਸਬੁੱਕ ਔਰ ਦੂਸਰਿਆਂ 'ਤੇ ਵੀ ਚੱਲ ਰਿਹਾ ਹੁੰਦਾ, ਸੋ ਹਜ਼ਾਰਾਂ ਲੋਕਾਂ ਤੱਕ ਮੈਸੇਜ ਪਹੁੰਚਦਾ ਹੈ ਔਰ ਸਾਡੀ ਟੀਮ ਨੇ ਉਹਨੂੰ ਕਵਰ ਕੀਤਾ। ਔਰ ਅਸੀਂ ਪਿਛਲੇ ਕੱਲ੍ਹ ਜਿਹੜਾ ਹੈ ਉਸ ਨੂੰ ਹੀ ਹੋਲਾ ਮਹੱਲਾ ਦਾ ਸਮਾਗਮ ਵੀ 2 ਦਿਨ ਪਹਿਲਾਂ ਮੰਡੇ ਉਹ ਵੀ ਔਰ ਉਸ ਸਪੀਚ ਨੂੰ ਵੀ ਜਿਹਨੂੰ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ, ਜਿਨ੍ਹਾਂ ਨੇ ਕਮੈਂਟ ਵੀ ਕੀਤੇ ਨੇ। ਲਗਭਗ 1 ਘੰਟੇ ਦੀ ਸਾਡੀ ਪ੍ਰੈਜੈਂਟੇਸ਼ਨ ਜਿੱਥੇ ਹੋਲੇ ਮਹੱਲੇ ਦੇ ਆਸਪੈਕਟ ਔਰ ਫ੍ਰੀ ਸਿੱਖ ਸਪਿਰਿਟ ਦੀ ਗੱਲ ਸੀ, ਉੱਥੇ ਕਿਵੇਂ ਸਾਡੀ ਮਜ਼ਹਬੀ ਆਜ਼ਾਦੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਔਰ ਅਸੀਂ ਟੌਪਿਕ ਵੀ SGPC ਜਿਹੜੀ ਕਿ ਸਿੱਖਾਂ ਦੇ ਹਿਸਟੋਰੀਕਲ ਜਿਹੜੇ ਗੁਰਦੁਆਰੇ ਨੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਉਹਨਾਂ ਦੀ ਮੈਨੇਜਿੰਗ ਮੇਨ ਬਾਡੀ ਹੈ। 100 ਸਾਲ ਲਗਭਗ ਹੋ ਗਏ ਨੇ ਉਸ ਨੂੰ ਹੋਂਦ 'ਚ ਆਇਆ। ਇੱਕ ਵੱਡਾ ਬਜਟ 1000 ਕਰੋੜ ਦੇ ਕਰੀਬ ਉਹਨਾਂ ਦਾ ਹੁੰਦਾ ਹੈ। ਇਸ ਵਾਰ 7% ਬਜਟ ਘਟਿਆ ਔਰ ਇਹ ਕਿਉਂਕਿ ਬਜਟ ਸੈਸ਼ਨ ਸੀ, 912 ਕਰੋੜ ਦਾ ਬਜਟ ਪਾਸ ਹੋਇਆ। ਔਰ ਇਹ ਗੱਲ ਜਿਹੜੀ ਬੜੇ ਫਖਰ ਦੇ ਨਾਲ ਅਸੀਂ ਜਦੋਂ ਕਹਿੰਦੇ ਹਾਂ ਕਿ ਭਾਈ ਜਿੱਥੇ ਅਸੀਂ ਮੀਰੀ ਤੇ ਪੀਰੀ ਦੀ ਗੱਲ, ਰਾਜਯੋਗ ਦੀ ਗੱਲ, ਸੰਤ ਸਿਪਾਹੀ ਦੀ ਗੱਲ ਬੀਤੇ ਇਤਿਹਾਸ ਦੇ ਹਵਾਲੇ ਨਾਲ ਕਰਦੇ ਹਾਂ, ਅੱਜ ਵੀ ਸਾਨੂੰ ਇਸ ਕੰਟੈਕਸਟ ਦੇ ਵਿੱਚ ਹਿੰਦੂ ਤਵੀਆਂ ਨੂੰ ਐਕਸਪੋਜ਼ ਕਰਨ ਦੀ ਲੋੜ ਹੈ। ਔਰ TV 84 ਨੂੰ ਕਿਉਂਕਿ ਉੱਥੇ ਸਾਡੇ ਵੀਰ ਭੈਣਾਂ ਵਾਚ ਕਰਦੇ ਨੇ, ਸਾਡੇ ਪਰਿਵਾਰਾਂ ਵਾਂਗ ਨੇ। ਔਰ ਖਾਸ ਤੌਰ 'ਤੇ ਜਿਵੇਂ ਉੱਥੇ ਹੁਣ ਗੁਰਦੁਆਰਾ ਕਮੇਟੀ ਵੀ ਸਰਦਾਰ ਜਸਵਿੰਦਰ ਸਿੰਘ ਪ੍ਰੈਜ਼ੀਡੈਂਟ ਨੇ, ਭਾਈ ਸੰਤੋਖ ਸਿੰਘ ਉਹਨਾਂ ਦੇ ਛੋਟੇ ਭਰਾਤਾ ਨੇ, ਇਸੇ ਤਰ੍ਹਾਂ ਜਸਪਾਲ ਸਿੰਘ ਸੈਕਟਰੀ ਨੇ, ਵੀਰ ਨਰਿੰਦਰ ਸਿੰਘ ਉਹਨਾਂ ਦੇ ਦਾਮਾਦ ਨੇ, ਔਰ ਸਾਡੇ ਲਈ ਤਾਂ ਉਹ ਇੱਕ ਬੱਚਿਆਂ ਵਾਂਗ ਨੇ। ਸੋ ਇੱਕ ਚੰਗਾ ਪ੍ਰਬੰਧ ਔਰ ਪੰਥਕ ਸੋਚ। ਔਰ ਜਦੋਂ ਤੁਸੀਂ ਦੇਖਦੇ ਹੋ ਕਿ ਹੋਲਾ ਮਹੱਲਾ ਸੀ ਔਰ ਕੁਝ ਸਜੇ ਤਜੇ ਬੱਚੇ ਜਿਹੜੇ ਖਾਲਸਾਈ ਬਾਣੇ 'ਚ ਪੂਰਾ, ਸੋ ਇਹ ਤੁਹਾਨੂੰ ਲੱਗਦਾ ਹੈ ਵੀ 13,000 14,000 ਮੀਲ ਦੂਰ ਵੀ ਜਿਹੜਾ ਹੈ ਉਹ ਕਿਵੇਂ ਸਿੱਖੀ ਥਾਂ ਥਾਈਂ ਪ੍ਰਫੁੱਲਤ ਹੋ ਰਹੀ ਹੈ। ਔਰ ਐਤਵਾਰ ਸ਼ਾਮ ਅਸੀਂ ਫਿਰ ਜਿਹੜੇ ਬਹੁਤ ਸਾਰੇ ਵੀਰ ਜਿੱਥੇ ਅਸੀਂ ਠਹਿਰੇ ਸੀ ਵੀਰ ਸੰਤੋਖ ਸਿੰਘ ਹੋਰਾਂ ਦੇ ਘਰ, ਉੱਥੇ ਸਾਨੂੰ ਮਿਲਣ ਦੇ ਲਈ ਆਏ। ਬਹੁਤ ਲੰਬੀ ਗੱਲਬਾਤ ਵੀ ਹੁੰਦੀ ਰਹੀ। ਅਗਲਾ ਦਿਨ ਫਿਰ ਅਸੀਂ ਅਗੇਨ 1-2 ਮੀਟਿੰਗਸ ਕਰਨ ਤੋਂ ਬਾਅਦ ਕਲਾ ਮਾਜ਼ੂ ਵੱਲ ਚਾਲੇ ਪਾਏ ਔਰ ਗ੍ਰੈਂਡ ਰੈਪਿਡ ਔਰ 1-to-1 ਮੀਟਿੰਗ। ਸੋ ਕੁੱਲ ਮਿਲਾ ਕੇ ਜਿੱਥੇ ਸਾਡਾ ਮਕਸਦ TV 84 ਦੇ ਹਵਾਲੇ ਨਾਲ ਇੱਕ ਅਵੇਅਰਨੈਸ ਵੀ, ਫਾਈਨੈਂਸ਼ੀਅਲ ਸਪੋਰਟ ਵੀ ਜਿਹੜਾ ਹੈ ਉਸ ਦਾ ਰਿਹਾ, ਉੱਥੇ ਲਗਭਗ 1 ਸਾਲ ਬਾਅਦ ਇਹ 1-to-1 ਕਮਿਊਨੀਕੇਸ਼ਨ ਜਿਹੜੀ ਹੈ ਇਹ ਸਾਡੇ ਲਈ ਬੜੀ ਅਹਿਮੀਅਤ ਵਾਲੀ ਸੀ। ਔਰ ਇਸੇ ਦੌਰਾਨ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਲੋਕਲੀ ਨੇ, ਓਵਰਆਲ ਕੌਮ ਨੂੰ ਦਰਪੇਸ਼ ਨੇ, ਉਹਨਾਂ ਦੇ ਉੱਤੇ ਗੱਲਬਾਤ ਵੇਰਵੇ ਨਾਲ ਹੋਈ। ਔਰ ਅਸੀਂ ਜਦੋਂ ਇੰਡੀਅਨੈਪੋਲਿਸ ਸੀ ਔਰ ਜਾ ਰਹੇ ਸੀ ਸਵੇਰ ਵੇਲੇ, ਤਾਂ ਉਦੋਂ ਹੀ ਇਹ ਪਤਾ ਲੱਗਾ ਕਿ ਜਸ ਪੰਜਾਬੀ ਨਾਲ ਲੰਬਾ ਸਮਾਂ ਜੁੜੇ ਰਹੇ ਪੱਤਰਕਾਰ, ਕਾਫੀ ਪ੍ਰੋਮੀਨੈਂਟ ਪੰਜਾਬੀ ਐਂਕਰ, ਔਰ ਹੁਣ ਉਹ ਆਪਣਾ ਅੱਡ ਬਾਜ਼ TV ਔਰ ਇੱਕ ਪ੍ਰਿੰਟ ਪੇਪਰ ਰਾਈਟਰ ਵੀਕਲੀ ਕੱਢਦੇ ਸਨ, ਹਰਵਿੰਦਰ ਸਿੰਘ ਰਿਆੜ, ਕਿ ਉਹ ਜਿਹੜਾ ਚੜ੍ਹਾਈ ਕਰ ਗਏ ਨੇ। ਹਾਲਾਂ 40s ਦੇ ਵਿੱਚ ਹੀ ਉਹਨਾਂ ਦੀ ਉਮਰ ਸੀ। ਔਰ ਇਹ ਗੱਲ ਕੌਮੀ ਪੱਖ ਤੋਂ, ਕਿਉਂਕਿ ਜਦੋਂ ਅਸੀਂ ਪੱਤਰਕਾਰੀ ਦੇ ਪਿੜ 'ਚ ਦੇਖਦੇ ਹਾਂ, ਫਿਰ ਪੰਜਾਬੀ ਜਰਨਲਿਜ਼ਮ ਨੇ ਬੜੇ ਸ਼ਾਰਟ ਟਾਈਮ ਦੇ ਵਿੱਚ ਆਪਣੀ ਥਾਂ ਬਣਾਈ ਹੈ ਬਾਹਰ। ਔਰ ਇਕੱਲਾ ਇੱਕ ਪੱਖ ਤੋਂ ਹੀ ਨਹੀਂ, ਅਸੀਂ ਦੇਖਦੇ ਹਾਂ ਬੇਸ਼ੱਕ ਕੰਪੀਟੀਸ਼ਨ ਵੀ TV ਚੈਨਲਸ ਦਾ ਆਪਸ ਦੇ ਵਿੱਚ ਹੈ। ਇਹ ਵੀ ਠੀਕ ਹੈ ਕਿ ਵੀ ਉਹ ਜਸ ਪੰਜਾਬੀ ਹੋਏ ਜਾਂ ਹੋਰ ਜਿਨ੍ਹਾਂ ਦਾ ਝੁਕਾਅ ਭਾਰਤ ਪੱਖੀ TV ਚੈਨਲਸ ਦਾ, ਅਸੀਂ ਉਹਨਾਂ ਦੀਆਂ ਨੀਤੀਆਂ ਨਾਲ ਐਗਰੀ ਨਹੀਂ ਕਰਦੇ, ਪਰ ਫਿਰ ਵੀ ਇਹ ਸਾਡੀ ਬਰਾਦਰੀ ਹੈ ਜਦੋਂ ਅਸੀਂ ਮੀਡੀਆ ਦੇ ਐਂਗਲ ਤੋਂ ਗੱਲ ਕਰਦੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਰਵਿੰਦਰ ਸਿੰਘ ਰਿਆੜ, ਇਹਦੇ ਬਾਵਜੂਦ ਕਿ ਅਸਹਿਮਤੀਆਂ ਵੀ ਰਹੀਆਂ ਨੇ, ਕਿਉਂਕਿ ਤੁਸੀਂ ਜਿਨ੍ਹਾਂ ਦੇ ਲਈ ਕੰਮ ਕਰਦੇ ਹੋ ਬਹੁਤ ਵਾਰ ਉਹਨਾਂ ਦੀ ਨੀਤੀ ਨੂੰ ਤੁਸੀਂ ਅੱਗੇ ਤੋਰਦੇ ਹੋ, ਪਰ ਫਿਰ ਵੀ ਜਦੋਂ ਕਦੇ ਦੂਰਦਰਸ਼ਨ ਜਲੰਧਰ 'ਚ ਇਹਨਾਂ ਨੇ ਲਿਸ਼ਕਾਰਾ ਇੱਕ ਪ੍ਰੋਗਰਾਮ ਪੰਜਾਬੀ ਸੌਂਗਸ ਦਾ ਸੀ, ਉਸ ਦੇ ਵਿੱਚ
ਇਹਨਾਂ ਦੀ ਸ਼ੁਰੂਆਤ ਸੀ ਔਰ ਉਹਨਾਂ ਨੇ ਲੰਬਾ ਸਫ਼ਰ ਤੈਅ ਕੀਤਾ। ਉਹ ਸਾਨੂੰ ਹਮੇਸ਼ਾ ਫਖਰ ਔਰ ਇਸ ਢੰਗ ਨਾਲ ਵੀ ਪਬਲਿਕਲੀ ਲਾਸਟ ਟਾਈਮ ਜਿਹੜਾ ਹਰਵਿੰਦਰ ਸਿੰਘ ਰਿਆੜ ਦੇ ਨਾਲ ਸਾਡਾ ਇਹ ਕਹੋ ਕਿ ਭਾਵੇਂ 1-to-1 ਤਾਂ ਮੁਲਾਕਾਤ ਨਹੀਂ ਸੀ, ਪਬਲਿਕਲੀ ਸਰ ਬੂਟਾ ਸਿੰਘ ਖੜੋਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਅਮਰੀਕਾ 'ਚ, ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਔਰ ਉਹਦੇ 'ਚ ਜ਼ਾਹਰ ਹੈ ਸਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਔਰ ਹੋਰ ਵੀ ਸਾਰੀਆਂ ਪੰਥਕ ਸ਼ਖਸੀਅਤਾਂ ਸੀ ਔਰ ਉਹਦੇ 'ਚ ਉਹਨਾਂ ਨੇ ਬੜੇ ਮਾਣ ਨਾਲ ਹਰਵਿੰਦਰ ਸਿੰਘ ਰਿਆੜ ਨੇ ਕਿਹਾ ਜੀ ਮੈਂ ਆਪਣੇ 2 ਦੋਸਤ ਸਮਝਦਾ ਅਮਰੀਕਾ ਦੇ ਵਿੱਚ ਜਿਨ੍ਹਾਂ ਤੋਂ ਮੈਂ ਅਗਵਾਈ ਲੈਂਦਾ, ਵੱਡੇ ਨੇ ਉਹਨਾਂ ਨੇ ਮੇਰਾ ਨਾਂ ਲਿਆ, ਡਾਕਟਰ ਰਣਜੀਤ ਸਿੰਘ ਹੋਰਾਂ ਦਾ ਲਿਆ। ਹਾਲਾਂ ਮੈਂ ਸਮਝਦਾ ਵੀ ਇਹ ਜਿਹੜੀਆਂ ਫੀਲਿੰਗਸ ਨੇ ਔਰ ਜਦੋਂ ਕੋਈ ਵੀ ਤੁਰ ਜਾਂਦਾ ਹੈ ਔਰ ਇਹ ਗੱਲ ਸਾਨੂੰ ਗੁਰੂ ਸਾਹਿਬ ਨੇ ਸਿਖਾਈ ਹੋਈ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਕਿ ਸਾਂਝ ਗੁਣਾ ਦੀ ਹੁੰਦੀ ਹੈ। ਇਹ ਠੀਕ ਹੈ ਕਮਜ਼ੋਰੀਆਂ ਵੀ ਅਸੀਂ ਸਾਰੇ ਪੈਕੇਜ ਹੈ, ਕੁਛ ਨਾ ਕੁਛ ਐਸਾ ਵੀ ਹੁੰਦਾ ਹੈ ਜਿਹੜਾ ਅਨਪਲੇਜ਼ੈਂਟ ਵੀ ਰਿਹਾ ਹੁੰਦਾ ਹੈ, ਕੁਛ ਐਸਾ ਵੀ ਹੁੰਦਾ ਹੈ ਜਿਹੜਾ ਮੁੱਢਲੀਆਂ ਨੀਤੀਆਂ ਦੇ ਵਿਰੁੱਧ ਹੁੰਦਾ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਜਿੱਥੇ ਇੱਕ ਵਸਦਾ ਪਰਿਵਾਰ, ਬੱਚੇ ਬੱਚੀਆਂ, ਜੀਵਨ ਸਾਥਣ ਔਰ ਕੋਈ ਵੀ ਜਿਹੜਾ ਇਸ ਕਿਸਮ ਦਾ ਦੁਖਦਾਈ ਵਿਛੋੜਾ ਹੈ ਜਿਹੜਾ ਕਿ ਵਕਤ ਤੋਂ ਪਹਿਲਾਂ, ਵੈਸੇ ਤਾਂ ਰੱਬ ਨੇ ਕੋਈ ਇਹ ਨਹੀਂ ਰੱਖਿਆ ਹੋਇਆ ਕਿ ਉਹਨੇ ਕਿਹਨੂੰ ਕਦੋਂ ਸੱਦ ਲੈਣਾ, ਲੇਕਿਨ ਅਸੀਂ ਜਦੋਂ ਫੁੱਲ ਭਰਵੀਂ ਕੋਈ ਉਮਰ ਹੁੰਦੀ ਹੈ ਬੁਢਾਪੇ 'ਚ ਆ ਕੇ ਔਰ ਆਪਣੀ ਉਹ ਉਮਰ ਭੋਗ ਕੇ ਜਾਂਦਾ ਹੈ ਤੇ ਅਸੀਂ ਉਦੋਂ ਤਾਂ ਕਹਿ ਦਿੰਦੇ ਹਾਂ ਕਿ ਭਾਈ ਹਰ ਇੱਕ ਨੇ ਜਾਣਾ ਹੈ ਔਰ ਆਪਣੀ ਉਮਰ ਭੋਗ ਕੇ ਗਏ ਨੇ। ਔਰ ਇਸ ਮਾਮਲੇ 'ਚ ਇਹ ਕਮਿਊਨਿਟੀ ਦੇ ਲਈ ਵੀ ਔਰ ਜਿਸ ਕਿਸਮ ਦੀਆਂ ਸ਼ਰਧਾਂਜਲੀਆਂ ਕਾਮੈਂਟਸ ਜਿੱਥੇ ਜਿੱਥੇ ਵੀ ਉਹਨਾਂ ਦੀ ਇਹ ਖਬਰ ਆਈ ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਪੋਪੂਲਰ ਐਂਕਰ ਸੀ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇੱਕ ਲਫ਼ਜ਼ਾਂ ਨੂੰ ਬੋਲਣਾ ਹੁੰਦਾ ਹੈ, ਇੱਕ ਲਫ਼ਜ਼ਾਂ ਨੂੰ ਨਚਾਉਣਾ ਹੁੰਦਾ ਹੈ ਔਰ ਜਿਹੜੇ ਕਾਮਯਾਬ ਐਂਕਰ ਨੇ ਉਹ ਨੇ ਜਿਹੜੇ ਕਿ ਲਫ਼ਜ਼ਾਂ ਨੂੰ ਨਚਾਉਂਦੇ ਨੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰਵਿੰਦਰ ਸਿੰਘ ਰਿਆੜ ਇਸ ਆਰਟ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਨੇ ਉਹ ਐਕਸਪਰਟ ਸਨ ਔਰ ਹਰ ਇੱਕ ਦੇ ਨਾਲ ਇਹਦੇ ਬਾਵਜੂਦ ਕਿਸੇ ਨੇ ਬੁਰਾ ਵੀ ਕਿਹਾ ਭਲਾ ਵੀ ਕਿਹਾ ਜਾਂ ਉਹਨਾਂ ਨੇ ਕਿਸੇ ਨੂੰ ਜਿਹੜਾ ਖਾਮਖਾ ਮੀਡੀਆ 'ਤੇ ਜਿਹੜਾ ਹੈ ਉਹ ਨੈਗੇਟਿਵਿਟੀ ਕੀਤੀ, ਪਰ ਜਿਹੜੀ ਜਦੋਂ ਮਿਲਣ ਗਿਲਣ ਦਾ ਹੁੰਦਾ ਸੀ ਫਿਰ ਇਹ ਲੱਗਦਾ ਹੀ ਨਹੀਂ ਸੀ ਕਿ ਕਿਸੇ ਬਾਰੇ ਉਹਨਾਂ ਨੇ ਕਿਹਾ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ। ਇਹ ਵੀ ਇੱਕ ਗੁਣ ਹੁੰਦਾ ਹੈ। ਮੈਂ ਸਮਝਦਾ ਕਿ ਵੀ ਅਸੀਂ ਔਰ ਉਹਨਾਂ ਦੀ ਜਿਹੜਾ ਅੰਤਮ ਸੰਸਕਾਰ ਔਰ ਜਿਹੜੀਆਂ ਬਾਕੀ ਰਸਮਾਂ ਹੁੰਦੀਆਂ ਨੇ ਸਿੱਖੀ ਮੁਤਾਬਕ ਉਹ ਸੈਚਰਡੇ ਨੇ ਔਰ ਸੈਚਰਡੇ 2 ਵਜੇ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਕਾਟਰੇਟ ਉਹਨਾਂ ਦੀ ਅੰਤਮ ਅਰਦਾਸ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ। ਆਲਰੇਡੀ ਅਸੀਂ ਇੱਕ ਸਮਾਗਮ ਦੇ ਕੰਟੈਕਟ ਦਸ਼ਮੇਸ਼ ਦਰਬਾਰ ਕਾਟਰੇਟ ਜਾਣਾ ਹੈ ਕਿ ਉਹਦੇ 'ਚ ਅਸੀਂ ਪਾਰਟਿਸਿਪੇਟ ਕਰੀਏ। ਸੋ ਉਹਨਾਂ ਦਾ ਵਿਛੋੜਾ ਜਿਹੜਾ ਪਰਿਵਾਰ ਦੇ ਲਈ ਸਾਡੀਆਂ ਹਮਦਰਦੀਆਂ ਨੇ ਔਰ ਜ਼ਾਹਰ ਹੈ ਕਿ ਅਸੀਂ ਪੰਜਾਬੀ ਜਰਨਲਿਜ਼ਮ ਦੇ ਪੱਖ ਤੋਂ ਪੱਤਰਕਾਰਤਾ ਦੇ ਪੱਖ ਤੋਂ ਵੀ ਇੱਕ ਘਾਟ ਮਹਿਸੂਸ ਕਰਾਂਗੇ ਲੰਬਾ ਵਕਤ। ਔਰ ਇਹ ਗੁਰੂ ਚਰਨਾਂ 'ਚ ਅਰਦਾਸ ਜੋ ਸਾਡਾ ਹਰ ਇੱਕ ਦੇ ਲਈ ਹੈ ਕਿ ਭਾਈ ਰੱਬ ਰਹਿਮਤ ਕਰੇ। ਅਸੀਂ ਸਾਰੇ ਭੁੱਲਣਹਾਰ ਇਨਸਾਨ ਹੈ, ਇਨਸਾਨੀ ਜ਼ਿੰਦਗੀ 'ਚ ਸਾਡੇ ਖਾਮੀਆਂ ਕਮੀਆਂ ਨੇ ਹੁੰਦੀਆਂ ਨੇ ਜਿਉਂਦਿਆਂ ਵੀ। ਰੱਬ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਪਰਿਵਾਰ ਦੇ ਲਈ ਔਖਾ ਹੈ, ਬੱਚੇ ਅਜੇ ਛੋਟੇ ਨੇ। ਉਹਨਾਂ ਦਾ ਇੱਕ ਬੇਟਾ ਸ਼ਾਇਦ 12-13 ਸਾਲ ਦਾ ਸੀ ਜਦੋਂ ਤਾਂ ਲਿਊਕੀਮੀਆ ਡਾਇਗਨੋਜ਼ ਹੋਇਆ ਔਰ ਕਾਫੀ ਉਹ ਸਟਰਗਲ 'ਚੋਂ ਨਿਕਲਿਆ, ਪਰ ਜਦੋਂ ਲਾਸਟ ਟਾਈਮ ਉਹਨਾਂ ਨਾਲ ਇੱਕ ਵਾਰ ਗੱਲ ਹੋਈ ਕਹਿੰਦੇ ਜੀ ਨਹੀਂ ਹੁਣ ਬਿਲਕੁਲ ਠੀਕ ਹੈ, ਰਿਕਵਰ ਹੈ, ਆਪਣੀ ਨੋਰਮਲ ਲਾਈਫ ਜੀ ਰਹੇ। ਸੋ ਇਹ ਇੱਕ ਦੁਖਦਾਈ ਖਬਰ ਸੀ। ਹੁਣ ਅਸੀਂ ਜਿੱਥੇ ਮੈਂ ਬੇਸ਼ੱਕ ਰੈਫਰੈਂਸ ਦੇ ਵਿੱਚ ਗੱਲ ਕੀਤੀ ਹੈ ਕਿ TV 84 ਦੇ ਪਿਆਰ ਦੀ ਗੱਲ ਵੀ ਕਰ ਲਈ। ਅਸੀਂ ਉਤਰੇ JFK ਏਅਰਪੋਰਟ 'ਤੇ, ਡਾਕਟਰ ਰਣਜੀਤ ਸਿੰਘ ਵੀ ਨਾਲ ਸੀ, ਅਮਰਵੀਰ ਸਿੰਘ ਵੀ। ਕਹਿੰਦੇ ਕਿ ਭਾਈ ਚਲੋ ਲੰਚ ਕਰਕੇ ਚੱਲਦੇ ਹਾਂ ਔਰ ਇੱਕ ਨਵਾਂ ਪੰਜਾਬੀ ਬੈਠਕ ਦੇ ਨਾਂ ਥੱਲੇ ਵੈਲੀ ਸਟਰੀਮ ਏਰੀਆ 'ਚ ਖੁੱਲ੍ਹਿਆ। ਅਸੀਂ ਅੰਦਰ ਬੈਠੇ ਹੀ ਸੀ, ਅਜੇ ਜਿਹੜਾ ਉਹ ਆਰਡਰ ਵਗੈਰਾ ਚੱਲ ਰਿਹਾ ਸੀ ਤੇ ਨੁੱਕਰ ਦੇ ਉੱਤੇ ਟੇਬਲ 'ਤੇ 2 ਟੇਬਲ 5-6 ਸੱਜਣ ਬੈਠੇ ਸੀ। ਉਹ ਆਪਸ 'ਚ ਉਹਨਾਂ ਨੇ ਉਹ ਇੱਕਦਮ ਉਹਨਾਂ ਨੇ ਆਪਣੇ ਫੋਨ ਕੱਢੇ, ਦੇਖਿਆ, ਫਿਰ ਉਹ ਸਾਰੇ ਸਾਰੇ ਆ ਕੇ ਉਹਨਾਂ ਨੇ ਮਾਣ ਨਾਲ ਕਿਹਾ ਜੀ ਤੁਸੀਂ ਡਾਕਟਰ ਅਮਰਜੀਤ। ਮੈਂ ਕਿਹਾ ਜੀ ਹਾਂ, ਅਸੀਂ ਸੱਚੋ ਸੱਚ ਪ੍ਰੋਗਰਾਮ ਬੜੇ ਚਾਅ ਨਾਲ ਦੇਖਦੇ। ਪਾਕਿਸਤਾਨੀ ਸਾਡੇ ਭਰਾ ਸੀ ਔਰ ਫਿਰ ਸਾਰਾ ਮਾਹੌਲ ਹੀ ਬਦਲ ਗਿਆ। ਉਹਨਾਂ ਦੀ ਮੈਨੇਜਮੈਂਟ ਵੀ ਨਵੇਂ ਵੀ ਦੂਜੇ ਵੀ
ਫੋਟੋ ਸੈਸ਼ਨ ਸ਼ੁਰੂ ਹੋ ਗਏ। ਸੋ ਮੈਨੂੰ ਇਹ ਬਹੁਤ ਵਾਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿੰਨਾ ਪਿਆਰ ਸਾਨੂੰ ਮਿਲਦਾ, ਔਰ ਇਵੇਂ ਹੀ ਅਸੀਂ ਇਸ ਟ੍ਰਿਪ ਦੇ ਦੌਰਾਨ ਵੀ ਜਿੱਥੇ ਗਏ ਜਿੰਨੇ ਇੱਕ ਲਫ਼ਜ਼ ਕਿਸੇ ਕੋਲ ਹੁੰਦੇ ਨੇ ਐਪਰੀਸ਼ੀਏਸ਼ਨ ਦੇ ਉਹ ਕਹਿੰਦਾ ਤੇ ਮੈਨੂੰ ਆਪਣੇ ਆਪ ਨੂੰ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਵੀ ਨਹੀਂ ਅਸੀਂ ਤਾਂ ਇਸ ਦੇ ਕਾਬਲ ਨਹੀਂ ਹੈ। ਸੋ ਅਸੀਂ ਸਾਰੇ ਹੀ ਆਪਣੇ ਦਰਸ਼ਕਾਂ ਦਾ ਔਰ ਹਮੇਸ਼ਾ ਹੀ ਜਿਹੜੇ ਸਾਡੇ ਮਿਹਰਬਾਨ ਨੇ, ਔਰ ਖ਼ਾਸ ਤੌਰ 'ਤੇ ਅੱਜ ਕੱਲ੍ਹ ਅਸੀਂ ਮਿਹਰਬਾਨਾਂ 'ਚ ਉਹਨਾਂ ਨੂੰ ਹੋਰ ਵੀ ਮਿਹਰਬਾਨ ਮੰਨਦੇ ਹਾਂ ਜਿਹੜਾ ਮਾੜਾ ਮੋਟਾ ਚੈੱਕ ਵੀ ਲਿਖਣ, ਕਿਉਂਕਿ ਇੱਕ ਸਾਲ ਦੇ ਕੋਵਿਡ-19 ਨੇ ਜਿੱਥੇ ਬਾਕੀ ਇਕੋਨਮੀ ਨੂੰ ਬਿਲਕੁਲ ਸਟੈਂਡ ਸਟਿਲ ਤੇ ਕੀਤਾ ਹੈ ਤੇ ਸਾਡੇ ਤਾਂ ਅੱਗੇ ਹੀ ਪਹਿਲਾਂ ਹੀ ਫਕਰਾਂ ਵਾਲਾ ਹਾਲ ਸੀ, ਹੁਣ ਉਹ ਤੱਪੜ ਝਾੜ ਕੇ ਤੁਰਨ ਵਾਲਾ ਕੰਮ ਹੀ ਹੈ। ਸੋ ਅਸੀਂ ਜਿਹੜਾ ਇਹ ਆਸ ਵੀ ਕਰਦੇ ਹਾਂ, ਔਰ ਇਸ ਵੇਲੇ ਸਾਡਾ ਮੇਨ ਪਰਪਸ ਵੀ ਇਹੀ ਹੈ ਕਿ ਅਸੀਂ 7-8 ਸਾਲ ਤੁਹਾਡੇ ਸਭ ਦੇ ਸਹਿਯੋਗ ਨਾਲ ਜਿੱਥੋਂ ਤੱਕ ਲੈ ਕੇ ਆਏ ਇਸ ਨੂੰ ਅਸੀਂ ਅੱਗੇ ਤੋਰ ਸਕੀਏ। ਗੱਲ ਹਿੰਦੂਤਵਾ ਦਾ ਏਜੰਡਾ, ਦੂਸਰੇ ਪਾਸੇ ਫਾਰਮਰਸ ਐਜੀਟੇਸ਼ਨ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ 26 ਜਨਵਰੀ ਤੋਂ ਬਾਅਦ ਹੁਣ ਆਲਮੋਸਟ 2 ਮਹੀਨੇ 26 ਜਨਵਰੀ ਨੂੰ ਵੀ ਲੰਘ ਗਏ ਨੇ, ਕੋਈ ਗੱਲਬਾਤ ਦਾ ਸੱਦਾ ਨਹੀਂ, ਕੋਈ ਨਰਮੀ ਦਾ ਦੂਰ ਦੀ ਗੱਲ। ਰਾਜ ਸਭਾ ਦਾ ਇੱਕ ਬੀਜੇਪੀ ਦਾ ਮੈਂਬਰ ਉਹ ਕਹਿੰਦਾ ਹੈ ਕਿ ਵੀ ਇਹ ਬਾਰਡਰ ਦੇ ਉੱਤੇ ਜਿਹੜੇ ਬੈਠੇ ਨੇ ਭੁੱਖੇ ਰੋਟੀਆਂ ਮਿਲਦੀਆਂ ਇਹਨਾਂ ਨੂੰ ਤੇ ਸ਼ਰਾਬੀ ਬੈਠੇ ਹੋਏ ਨੇ, ਸਾਨੂੰ ਇਹਨਾਂ ਦੀ ਪਰਵਾਹ ਨਹੀਂ ਹੈ। ਔਰ ਕੋਈ ਹਕੂਮਤੀ ਲੈਵਲ ਦੇ ਉੱਤੇ ਕੋਈ ਇਸ ਕਿਸਮ ਦਾ ਵੀ ਨਹੀਂ ਹੈ ਜਿਸ ਤੋਂ ਲੱਗੇ ਕਿ ਉਹਨਾਂ ਨੂੰ ਇਹ ਤਕਲੀਫ ਮਹਿਸੂਸ ਹੋ ਰਹੀ ਹੈ ਕਿ ਭਾਈ ਉੱਥੇ ਲਗਾਤਾਰ ਰੋਜ਼ਾਨਾ ਕੋਈ ਨਾ ਕੋਈ ਮੌਤ ਦੀ ਖਬਰ ਹੁੰਦੀ ਹੈ। ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਇਸ ਸਾਰੇ ਪੀਰੀਅਡ ਦੇ ਵਿੱਚ ਹੁਣ ਜਿਹੜਾ ਇੱਕ ਫੈਸਲਾ ਇਹਨਾਂ ਨੇ ਕਿਸਾਨ ਮੋਰਚੇ ਵਾਲਿਆਂ ਨੇ ਲਿਆ ਕਿ ਜੀ ਅਸੀਂ ਮਈ ਮਹੀਨੇ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਲਿਆ ਫੈਸਲਾ, ਫਾਰਮਰਸ ਟੂ ਮਾਰਚ ਟੂ ਪਾਰਲੀਮੈਂਟ ਔਨ ਫੁੱਟ ਇਨ ਮੇ, ਕਿ ਅਜੇ ਡੇਟ ਨਹੀਂ ਉਹਨਾਂ ਨੇ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਫਾਰਮਰ ਲੀਡਰਸ ਆਲਸੋ ਅਨਾਊਂਸ ਦੇਅਰ ਪਲਾਨਸ ਟੂ ਬਲੌਕ ਦਾ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਫॉर 24 ਆਵਰਸ ਔਨ April 10। ਸੋ ਇਹ ਉਹਨਾਂ ਦੀਆਂ 2-3 ਜਿਹੜਾ ਹਿੱਸਾ ਨੇ, ਲੇਕਿਨ ਚਲੋ ਐਜੀਟੇਸ਼ਨਸ ਦੇ ਵਿੱਚ ਕੁਛ ਨਾ ਕੁਛ ਇਸ ਕਿਸਮ ਦਾ ਚੱਲਦਾ ਹੈ। ਲੇਕਿਨ ਜਿਹੜਾ ਤਸ਼ੱਦਦ ਦਾ ਦੌਰ ਹੈ, ਔਰ ਇਹ ਇਕੱਲਾ ਫਾਰਮਰਸ ਤੱਕ ਮਹਿਦੂਦ ਨਹੀਂ ਹੈ, ਜਿਹੜੀ ਇਹਨਾਂ ਨੇ ਹੁਣ ਹਰ ਕੇਸ ਸਟੇਟ ਤੋਂ ਖੋਹ ਕੇ NIA ਲੈ ਲੈਂਦਾ ਹੈ। ਔਰ ਇੱਕ ਖਬਰ ਜਿਹੜੀ ਕਿ ਜੰਮੂ ਦੇ ਹਵਾਲੇ ਨਾਲ ਹੈ ਕਿ ਕਿਵੇਂ ਇੱਕ ਸਿੱਖ ਨੌਜਵਾਨ ਜਿਸ ਨੂੰ ਜਿਹੜਾ ਇਸ ਸ਼ੱਕ 'ਚ ਫੜਿਆ NIA ਦੀ ਟੀਮ ਨੇ ਕਿ ਜੀ ਉਹਨੇ ਕਿਸੇ ਜਿਹਨੂੰ ਫੋਨ ਕੀਤਾ ਉਹ ਉਹਨਾਂ ਦੀ ਰਡਾਰ ਲਿਸਟ ਦੇ ਉੱਤੇ ਸੀ, ਡਰੱਗਸ ਦੇ ਉੱਤੇ ਜਾਂ ਦੂਜਾ, ਔਰ ਇਹ ਉਹਨੂੰ ਇਸ ਕਦਰ ਟੌਰਚਰ ਕੀਤਾ ਗਿਆ। ਜੰਮੂ ਦੀ ਖਬਰ ਹੈ, ਇੰਡੀਆਜ਼ NIA ਬਰੂਟਲੀ ਟੌਰਚਰਡ ਸਿੱਖ ਯੂਥ ਵਿਦਾਊਟ ਐਨੀ ਚਾਰਜਿਸ। ਇਹ ਜਗਰਾਜ ਸਿੰਘ 31 ਸਾਲਾਂ ਦਾ ਨੌਜਵਾਨ, ਦਰਸ਼ਕ ਜੇ ਦੇਖ ਸਕਣ ਕਿ ਉਸ ਦੀ ਪਿੱਠ ਦੇ ਉੱਤੇ ਔਰ ਉਹਨੂੰ ਕਿਵੇਂ ਟੌਰਚਰ ਕੀਤਾ ਗਿਆ। ਉਹਨੇ ਕਿਹਾ ਵੀ ਮੈਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੇ, ਔਰ ਇਹ ਕੋਈ DSP ਚਕਪਾਲ ਸ਼ੇਰਾਵਤ ਉਸ ਨੇ ਉਹਨੂੰ ਸੱਦਿਆ ਥਾਣੇ, ਔਰ ਇਸੇ ਤਰ੍ਹਾਂ ਉਹਨੇ ਕਿਹਾ ਕਿ ਭਾਈ ਫਿਰ ਮੇਰੇ ਨਾਲ ਜੋ ਉੱਥੇ ਹੋਇਆ ਕਿ ਉਹਨੇ ਪਹਿਲਾਂ ਮੈਨੂੰ ਗਾਲੀ ਗਲੋਚ ਕੀਤਾ, ਫਿਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। I am physically well built, so I sustained the initial thrashing. However, after they took me to a room and kept on thrashing me for 3-4 hours. Or he was hit with a belt on the back more than 100 times. ਉਹਨੇ ਕਿਹਾ ਜੀ I have now issues even sitting down. ਔਰ ਇਹ NIA ਜਿਹੜੀ ਸੈਂਟਰ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ, ਅਸੀਂ ਸਟੇਟ ਪੁਲਿਸ ਔਰ ਦੂਸਰਿਆਂ ਦੀ ਤਾਂ ਗੱਲ ਦੇਖਦੇ ਹਾਂ ਕਿ ਭਾਈ ਉਹ ਕੀ ਕਰਦੇ ਨੇ ਔਰ ਪੰਜਾਬ ਪੁਲਿਸ ਦਾ ਕੀ ਰਿਕਾਰਡ ਹੈ, ਲੇਕਿਨ ਇਹ ਇੱਕ ਨਾਰਮਲ ਹਾਲਤ 'ਚ ਵੀ ਜਿੱਥੇ ਵੀ ਕੋਈ ਸਿੱਖ ਨੌਜਵਾਨ ਇਹਨਾਂ ਦੇ ਢਿੱਕੇ ਆ ਜਾਂਦਾ ਹੈ ਉਹ ਫਿਰ ਕੀ ਕਰਦੇ ਨੇ। ਇਹ ਇਸ ਜਗਰਾਜ ਸਿੰਘ ਦੇ ਮਾਮਲੇ 'ਚ ਸਾਹਮਣੇ ਹੈ, ਨਿਹੰਗਾਂ ਦੇ ਉੱਤੇ ਵੀ ਬਰੂਟੈਲਿਟੀ ਕੀਤੀ ਗਈ। ਔਰ ਇਸ ਸਾਰੇ ਦੇ ਪੀਰੀਅਡ 'ਚ ਹੁਣ ਕਿਵੇਂ ਫਾਰਮਰ ਐਜੀਟੇਸ਼ਨ ਨੂੰ ਇਹ ਸੁਪਰੈਸ ਕਰਨਗੇ ਸੁਪਰੀਮ ਕੋਰਟ ਨੂੰ ਵਰਤ ਕੇ ਵੀ, ਕਿਉਂਕਿ ਜਿਹੜਾ ਵਨ ਸਾਈਡਡ ਕਮਿਸ਼ਨ ਉਹਨਾਂ ਨੇ ਬਣਾਇਆ ਸੀ ਸੁਪਰੀਮ ਕੋਰਟ ਪੈਨਲ, ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਹੈ ਸੁਪਰੀਮ ਕੋਰਟ ਨੂੰ। ਹਾਲਾਂਕਿ ਉਹਨਾਂ ਨੇ ਕਿਸੇ ਨੂੰ, ਕੋਈ ਵੀ ਕਿਸਾਨ ਨੁਮਾਇੰਦੇ ਨੇ ਜਿਹੜੇ ਕਿ ਵਿਰੋਧ ਕਰ ਰਹੇ ਨੇ, ਉਹਨਾਂ ਨੇ ਉਹਦੇ ਨਾਲ ਮੁਲਾਕਾਤ ਹੀ ਨਹੀਂ ਕੀਤੀ। ਹੁਣ ਇਹ RSS ਦਾ, ਹਿੰਦੂਤਵਾ ਦਾ, BJP ਦਾ, ਮੋਦੀ, ਅਮਿਤ ਸ਼ਾਹ ਆਪਣੀ ਪੂਰੇ ਜ਼ੁਲਮ ਦੇ ਉੱਤੇ ਲੱਗੇ ਹੋਏ ਨੇ।
ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਬਾਦਲ ਐਂਡ ਕੰਪਨੀ ਨੇ ਪੰਜਾਬ ਦੇ ਵਿੱਚ ਆਰਐਸਐਸ ਦੀਆਂ ਜੜ੍ਹਾਂ ਲਵਾਈਆਂ, ਬਿਲਕੁਲ ਲਗਭਗ ਅੱਧੀ ਸਦੀ ਬਾਦਲ ਨੇ, ਬੀਜੇਪੀ, ਉਸ ਤੋਂ ਪਹਿਲਾਂ ਭਾਰਤੀ ਜਨਤਾ ਸੰਘ, ਇਹਨਾਂ ਸਾਰਿਆਂ ਦੇ ਨਾਲ ਸਿਆਸੀ ਆਪਣੇ ਅਲਾਇੰਸ ਰੱਖੇ। ਲੇਕਿਨ ਹੁਣ ਜਦੋਂ ਕਿ ਇੱਕ ਪਾਸਿਓਂ ਇਹਨਾਂ ਨੂੰ ਬਾਹਰ ਧੱਕਿਆ ਹੋਇਆ ਹੈ ਔਰ ਫਾਰਮਰ ਐਜੀਟੇਸ਼ਨ ਨੇ ਹਰ ਸਿਆਸੀ ਪਾਰਟੀ ਨੂੰ ਕਿਤੇ ਨਾ ਕਿਤੇ ਜਿਹੜਾ ਅਨਸਰਟਨ ਕੀਤਾ ਹੋਇਆ ਕਿ ਲੋਕ ਕੀ ਕਰਨਗੇ ਜਾਂ ਕਿਵੇਂ ਸੋਚਣਗੇ, ਅਤੇ ਫਿਰ ਜਦੋਂ ਇਹਨਾਂ ਨੂੰ ਪਾਵਰ ਤੋਂ ਬਾਹਰ ਅਕਾਲੀ ਹੁੰਦੇ ਨੇ ਬਾਦਲ ਕੇ, ਫਿਰ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਟੀ ਸਿੱਖੀ ਦੀ ਗੱਲ ਕਰਨ ਦਾ ਮਾਦਾ ਜਾਗਦਾ, ਕਿਉਂਕਿ ਸਿੱਖਾਂ ਨੂੰ ਖੁਸ਼ ਵੀ ਕਰਨਾ ਹੁੰਦਾ। ਲੇਕਿਨ ਜਦੋਂ ਕਿ ਇੱਕ ਪਾਸੇ ਆਰਐਸਐਸ ਦਾ, ਹਿੰਦੂਤਵਾ ਦਾ ਖੌਫ ਹੈ ਚਾਰ ਚਫੇਰੇ, ਉਦੋਂ ਕੋਈ ਵੀ ਪਾਰਟ ਭਾਵੇਂ ਸਿੰਬੋਲਿਕ ਹੀ ਦੇਖਣ ਨੂੰ ਲੱਗੇ, ਭਾਵੇਂ ਬਾਦਲ ਕਿਆਂ ਦੇ ਥੱਲੇ ਹੀ ਆਇਆ, ਅੱਜ ਪ੍ਰਧਾਨ ਵੀ ਬੀਬੀ ਜਗੀਰ ਕੌਰ ਹੈ ਜਿਸ ਦਾ ਕੋਈ ਰੈਪੂਟੇਸ਼ਨ ਨਹੀਂ ਹੈ ਸਿੱਖ ਹਲਕਿਆਂ 'ਚ, ਲੇਕਿਨ ਇਹ ਰੈਜ਼ੋਲੂਸ਼ਨ ਉਹਨਾਂ ਨੇ SGPC ਹਾਊਸ ਪਾਸਿਸ ਰੈਜ਼ੋਲੂਸ਼ਨ ਅਗੇਂਸਟ RSS ਕੌਸ਼ਨਸ ਇੰਡੀਅਨ ਗਵਰਨਮੈਂਟ ਔਨ ਹਿੰਦੂ ਰਾਸ਼ਟਰ ਏਜੰਡਾ। ਹੁਣ ਜਦੋਂ SGPC ਜਿਹਦਾ ਹੁਣ 1000 ਕਰੋੜ ਦਾ ਬਜਟ ਹੈ, ਚਾਰੋਂ ਸਟੇਟਾਂ ਦੇ ਇਤਿਹਾਸਕ ਗੁਰਦੁਆਰੇ ਨੇ, 100 ਸਾਲ ਪੁਰਾਣੀ ਬੋਡੀ ਹੈ, ਜਦੋਂ ਉਹ ਕੋਈ ਵੀ ਕਹਿੰਦੀ ਹੈ ਉਹ ਉੱਥੋਂ ਦੇ ਘੱਟੋ ਘੱਟ ਸਿੱਖਾਂ ਦੀ ਆਵਾਜ਼ ਜ਼ਰੂਰ ਮੰਨਿਆ ਜਾਂਦਾ ਹੈ। ਔਰ ਉਹਨਾਂ ਨੇ ਜਦੋਂ ਇਸ ਵੇਲੇ ਚਾਰ ਚਫੇਰੇ ਖੌਫ ਹੈ ਇਹ ਕਹਿਣਾ, ਔਰ ਉਹਨਾਂ ਦਾ ਐਗਜ਼ੈਕਟ ਜਿਹੜਾ ਰੈਜ਼ੋਲੂਸ਼ਨ ਹੈ ਕਿ ਇੰਡੀਆ ਇਜ਼ ਏ ਮਲਟੀ ਰਿਲੀਜੀਅਸ, ਮਲਟੀਲਿੰਗੁਅਲ ਐਂਡ ਮਲਟੀ ਐਥਨਿਕ ਕੰਟਰੀ, ਇਟਸ ਬਿਊਟੀ ਲਾਈਜ਼ ਇਨ ਟਰੀਟਿੰਗ ਫਾਲੋਅਰਸ ਆਫ ਆਲ ਫੇਥਸ ਇਕੁਅਲੀ ਬਾਈ ਕਾਨਸਟੀਟਿਊਸ਼ਨ, ਕਿ ਭਾਰਤ ਜਿਹੜਾ ਹੈ ਬਹੁਤ ਕੌਮੀ, ਬਹੁਤ ਮਜ਼ਹਬੀ, ਬਹੁਤ ਜ਼ਬਾਨਾਂ ਵਾਲਾ ਮੁਲਕ ਹੈ, ਔਰ ਇਸ ਦੀ ਖੂਬਸੂਰਤੀ ਹੈ ਕਿ ਇੱਥੇ ਹਰ ਮਜ਼ਹਬ ਦੇ ਲੋਕਾਂ ਨੂੰ ਆਇਨ ਦੇ ਥੱਲੇ ਬਰਾਬਰੀ ਦਿੱਤੀ ਹੋਈ ਹੈ। ਦਿਸ ਇਜ਼ ਅ ਫੈਕਟ ਦੈਟ ਐਵਰੀ ਰਿਲੀਜਨ ਹੈਜ਼ ਮੇਡ ਅ ਗ੍ਰੇਟ ਕੰਟਰੀਬਿਊਸ਼ਨ ਟੂ ਇਟਸ ਫਰੀਡਮ, especially the Sikh nation, which has set an example by making more than 80% sacrifices for the liberation। ਕਿ ਹਰ ਮਜ਼ਹਬ ਦੇ ਲੋਕਾਂ ਨੇ ਕੁਰਬਾਨੀ ਕੀਤੀ ਹੈ ਇਹਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ। ਸਿੱਖਾਂ ਨੇ 80% ਤੋਂ ਵੱਧ ਸ਼ਹੀਦੀਆਂ ਦਿੱਤੀਆਂ ਨੇ। ਬਟ ਇਟ ਇਜ਼ ਸੌਰੀ ਟੂ ਸੇ that for a long span of time religious freedom of other religions is being suppressed amid RSS agenda of making the country a Hindu ਰਾਸ਼ਟਰ। ਪਰ ਇਹ ਇੱਕ ਹਕੀਕਤ ਹੈ ਕਿ ਕਾਫੀ ਸਮੇਂ ਤੋਂ ਬਾਕੀ ਧਰਮਾਂ ਦੇ ਲੋਕਾਂ ਦੀ ਮਜ਼ਹਬੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ, ਕਿਉਂਕਿ RSS ਦਾ ਜਿਹੜਾ ਏਜੰਡਾ ਹੈ ਉਹ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਹੈ। ਮਾਈਨੋਰਿਟੀਜ਼ ਆਰ ਬੀਇੰਗ ਥ੍ਰੈਟਨਡ ਐਂਡ ਸਕੇਅਰਡ secretly and directly with an act of interfering into their faiths, ਕਿ ਜਿਹੜੀਆਂ ਅਕਲੀਅਤਾਂ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਸਿੱਧੇ ਤੌਰ 'ਤੇ ਵੀ ਔਰ ਗੁਪਤ ਤੌਰ ਦੇ ਉੱਤੇ ਵੀ। ਸੱਚ ਅਟੈਂਪਟ ਵਾਜ਼ ਮੇਡ ਇਨ 17th ਸੈਂਚਰੀ। ਉਹਨਾਂ ਨੇ ਕਿਹਾ ਜੀ ਜਦੋਂ ਅਸੀਂ 17ਵੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ, ਮੁਗਲ ਐਮਪਾਇਰ ਜਾਂ ਜਦੋਂ ਜੇ ਉਹਨਾਂ ਦੇ ਜ਼ੁਲਮ ਸੀ ਤਾਂ ਉਹਨਾਂ ਦੇ ਖਿਲਾਫ ਵੀ ਸਿੱਖ ਗੁਰੂ ਸਾਹਿਬਾਨ ਨੇ ਸ਼ਹਾਦਤ ਦਿੱਤੀ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅੱਜ ਅਸੀਂ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਸ਼ਨ ਚੱਲ ਰਿਹਾ, ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਵੀ ਆਰ ਕੌਸ਼ਨਿੰਗ ਗਵਰਨਮੈਂਟ ਆਫ ਇੰਡੀਆ that instead of being keen to implement this agenda of RSS in India, the government must ensure that such organizations keep themselves within the limit of their faiths and speak accordingly। ਕਿ ਵੀ ਇਹ ਇਹਨਾਂ ਨੂੰ ਨੱਥ ਪਾਓ, ਇਹ ਆਪਣੇ ਮਜ਼ਹਬ ਦੀ ਗੱਲ ਕਰੋ, ਦੂਸਰਿਆਂ ਦੇ ਉੱਤੇ ਡੋਮੀਨੇਟ ਕਰਨ ਦੀ ਕੋਸ਼ਿਸ਼ ਨਾ ਕਰੋ। The government of India must not associate itself with a particular religion and respect sentiments of people of every religion। ਕਿ ਹਰ ਮਜ਼ਹਬ ਨੂੰ ਮੰਨਣ ਵਾਲੇ ਲੋਕਾਂ ਦੇ ਜਜ਼ਬਾਤਾਂ ਦੀ ਕਦਰਦਾਨੀ ਹੋਏ। ਇਹ ਹਿੰਦੂਤਵਾ ਦਾ ਏਜੰਡੇ ਵਾਲਾ ਕੰਮ ਬੰਦ ਕਰੋ। The elements which attempt to suppress the minorities must be contained so that religious rights of the followers of all the religions are secured। ਕਿ ਇਹਨਾਂ ਨੂੰ ਨੱਥ ਪਾਈ ਜਾਏ ਤਾਂ ਕਿ ਜਿਹੜੇ ਸਾਰੇ ਹੀ ਮਜ਼ਹਬਾਂ ਦੇ ਲੋਕ ਨੇ ਉਹਨਾਂ ਦੀ ਮਜ਼ਹਬੀ ਆਜ਼ਾਦੀ ਜਿਹੜੀ ਹੈ ਉਹ ਬੇਰੋਕ ਟੋਕ ਹੋਏ। ਸੋ ਇਹ ਕੰਸੀਡਰਿੰਗ ਕਿ ਇਹਨਾਂ ਦੀ ਸਾਂਝ ਆਪਣੀ ਕਿਵੇਂ ਰਹੀ ਹੈ ਬੀਜੇਪੀ ਦੇ ਨਾਲ, ਕੱਲ੍ਹ ਤੱਕ ਇਹਨਾਂ ਦੀ ਵਜ਼ੀਰ ਸੀ ਹਰਸਿਮਰਤ ਕੌਰ, ਔਰ ਹੁਣ ਜਦੋਂ ਇੱਕ ਪਾਸੇ RSS ਇਸ ਵੇਲੇ ਜਿਵੇਂ ਗਊ ਮਾਤਾ ਦੇ ਖਿਲਾਫ ਕੋਈ ਨਹੀਂ ਬੋਲ ਸਕਦਾ, ਇਵੇਂ RSS ਇੱਕ ਗਊ ਮਾਤਾ ਬਣਾਈ ਹੋਈ ਹੈ। ਔਰ ਜੇ ਸਿੱਖਾਂ ਨੇ ਔਰ ਸ਼੍ਰੋਮਣੀ ਕਮੇਟੀ ਨੇ ਇਹ ਚੈਲੰਜ ਕੀਤਾ ਤੇ ਵੈਲਕਮ ਸਟੈਪ ਹੈ। ਇਹ ਦੱਸਦਾ ਹੈ ਕਿ ਸਿੱਖ ਦਬਣ ਵਾਲੇ ਨਹੀਂ ਨੇ, ਔਰ ਅਸੀਂ ਹੀ ਤੁਹਾਨੂੰ ਜਿਹੜਾ ਉਹ ਫਿਰ ਸਬਕ ਵੀ ਸਿਖਾਉਣਾ ਹੈ, ਅਸਲੀ ਸਬਕ ਹੁਣੀ ਅਸੀਂ ਸਿਖਾਉਣਾ ਹੈ ਤੁਹਾਨੂੰ ਕਿ ਉਹ ਤੁਹਾਡਾ ਦਿਮਾਗ ਟਿਕਾਣੇ ਲਾਉਣ ਦੇ ਲਈ। ਔਰ ਦੂਸਰਾ ਉਹਨਾਂ ਨੇ ਫਾਰਮਰਸ ਦੇ ਹੱਕ ਦੇ ਵਿੱਚ ਵੀ ਰੈਜ਼ੋਲੂਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਇਹ ਰੈਜ਼ੋਲੂਸ਼ਨ ਕੰਡੈਮਿੰਗ ਐਂਟੀ ਫਾਰਮਰ ਬਲੈਕ ਲਾਜ਼ ਫਰੇਮਡ ਬਾਈ ਗਵਰਨਮੈਂਟ ਆਫ ਇੰਡੀਆ ਹੈਜ਼ ਬਿਨ ਪਾਸਡ
and their repeal is demanded. उन्होंने कहा भी इनू बंद करो, इनू खत्म लो, वापस करो. The agriculture could not be ignored in the country as the farmer feeds the country and the world by producing food grains after great difficulties. The black laws passed by central government are going to ruin the farmers, so they should be withdrawn immediately. उन्होंने कहा कि भाई ये ਜਿਹੜਾ ਤੁਸੀਂ ਕਾਲੇ ਕਾਨੂੰਨ ਬਣਾਏ ਨੇ ਕਿਸਾਨਾਂ ਦੇ ਹੱਕਾਂ ਨੂੰ ਖੋਹਣ ਲਈ, ਕਿਸਾਨ ਸਾਰੇ ਮੁਲਕ ਨੂੰ ਫੀਡ ਕਰਦੇ ਨੇ, ਔਰ ਇਹਨਾਂ ਨੂੰ ਵਾਪਸ ਲਓ. ਔਰ ਇਹਨਾਂ ਦੇ ਨਾਲ ਨਾਲ ਈਵਨ ਨਵਰੀਤ ਸਿੰਘ ਜਿਸ ਨੂੰ 26 ਜਨਵਰੀ ਨੂੰ ਪੁਲਿਸ ਗੋਲੀ ਦੇ ਨਾਲ ਉਹਨਾਂ ਨੇ ਵੀ ਕਿਹਾ ਇਸ ਮਤੇ ਸ਼ਹੀਦ ਕੀਤਾ ਗਿਆ. ਉਹਨਾਂ ਨੇ ਡਿਮਾਂਡਿੰਗ ਐਨ ਇੰਪਾਰਸ਼ੀਅਲ ਇਨਕੁਆਇਰੀ ਇਨਟੂ ਦਾ ਮੈਟਰ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਏ ਇਮੀਡੀਏਟਲੀ. ਔਰ ਇਹਦੇ ਨਾਲ ਜਿਹੜਾ ਬਹੁਤ ਅਹਿਮ ਜਦੋਂ ਅਸੀਂ ਕਹਿੰਦੇ ਹਾਂ ਵਾਰ-ਵਾਰ ਕਿ ਕਿਵੇਂ ਜਿਹੜਾ ਉਹ ਸਾਡੀ ਮਜ਼ਹਬੀ ਆਜ਼ਾਦੀ ਨੂੰ ਜਿਹੜਾ ਉਹ ਕੁਚਲਿਆ ਜਾ ਰਿਹਾ ਹੈ, ਸਾਡੇ ਹਿਸਟੋਰੀਕਲ ਗੁਰਦੁਆਰਿਆਂ 'ਤੇ ਕਬਜ਼ੇ ਕੀਤੇ ਜਾ ਰਹੇ ਨੇ. ਇਸ ਰੈਜ਼ੋਲੂਸ਼ਨ 'ਚ ਉਹਨਾਂ ਨੇ ਪੂਰੇ ਗੁਰਦੁਆਰੇ ਆਇਡੈਂਟੀਫਾਈ ਕੀਤੇ ਨੇ ਕਿ ਕਿੱਥੇ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਇਹਨਾਂ ਨੇ ਕਬਜ਼ੇ ਕੀਤੇ ਨੇ. ਇਨ ਅਨਦਰ ਰੈਜ਼ੋਲੂਸ਼ਨ it has been demanded to hand over ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਜਿਹੜਾ ਉੱਤਰਾਂਚਲ ਪ੍ਰਦੇਸ਼ 'ਚ ਹੈ, ਗੁਰਦੁਆਰਾ ਡੋਂਗਮੌਰ ਐਂਡ ਚੁੰਗਥਾਂਗ ਸਿੱਕਮ ਦੇ ਵਿੱਚ ਹੈ, ਗੁਰਦੁਆਰਾ ਬੌਲੀ ਮੱਠ, ਮੰਗੂ ਮੱਠ ਐਂਡ ਪੰਜਾਬੀ ਮੱਠ ਇਹ ਉੜੀਸਾ 'ਚ ਨੇ, ਜਗਨਨਾਥਪੁਰੀ ਜਿਹੜੇ ਇਹਨਾਂ ਨੇ ਬੁਲਡੋਜ਼ ਕਰਕੇ ਪਾਂਡਿਆਂ ਦੇ ਹਵਾਲੇ ਕੀਤੇ ਨੇ. ਔਰ ਇਹ ਉਹਨਾਂ ਨੇ ਕਿਹਾ ਵੀ ਇਹ ਗੁਰਦੁਆਰੇ SGPC ਦੇ ਹਵਾਲੇ ਕੀਤੇ ਜਾਣ. ਉਹਨਾਂ ਨੇ ਕਿਹਾ it reads that these are the most sacred places of the Sikhs but their issues have been pending for a long time. The resolution demanded that responsibility of maintenance of these shrines be handed over to SGPC. ਔਰ ਇਹ ਸਾਰੇ ਹੀ ਗੁਰਦੁਆਰੇ ਜਿਹੜੇ ਨੇ ਇਹ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਨੇ. ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵੀ, ਗੁਰਦੁਆਰਾ ਡੋਂਗਮੌਰ ਔਰ ਚੁੰਗਥੋਂਗ ਸਿੱਕਮ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਹੈ, ਗੁਰਦੁਆਰਾ ਬੌਲੀ ਮੱਠ, ਮੰਗੂ ਮੱਠ ਔਰ ਪੰਜਾਬੀ ਮੱਠ. ਪੰਜਾਬੀ ਮੱਠ ਜ਼ਾਹਰ ਹੈ ਉਦਾਸੀ ਮਹੰਤਾਂ ਨਾਲ ਵੀ ਇਹਦਾ ਸੰਬੰਧ ਹੈ. ਸੋ ਅਸੀਂ ਸਮਝਦੇ ਹਾਂ ਕਿ ਕਾਸ਼ ਬਾਦਲ ਐਂਡ ਕੰਪਨੀ ਔਰ SGPC ਇਹ ਜੋ ਹੁਣ ਕਹਿ ਰਹੇ ਨੇ ਇਸ ਦੇ ਉੱਤੇ ਪਹਿਰਾ ਦੇਣ ਔਰ ਸਿੱਖ ਕੌਮ ਦੇ ਜਿਹੜੇ ਮੁੱਦੇ ਨੇ ਜੇ ਉਹਨੂੰ ਲੈ ਕੇ ਚੱਲਣਗੇ ਤੇ ਫਿਰ ਇਹ ਜਿਹੜਾ ਇਸ ਚੋਂ ਇਹਨਾਂ ਦੀ ਵੀ ਸਿਆਸੀ ਸਰਵਾਈਵਲ ਹੋਏਗੀ. ਅਦਰਵਾਈਜ਼ ਫਿਰ ਇੱਕ ਐਮਪਟੀ ਵਰਡ ਸਾਬਤ ਹੋਣਗੇ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ. ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ. ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ. ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ. ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ. ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ. ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.